ਪਾਕਿਸਤਾਨੀ ਕਨਸਟੀਟਿਊਸ਼ਨ ਦੇ ਵਿੱਚ 27ਵੇਂ ਬਦਲਾਅ ਦਾ ਮਾਮਲਾ ਨੈਸ਼ਨਲ ਅਸੈਂਬਲੀ 'ਚ ਪੇਸ਼ ਹੋਇਆ ਔਰ ਨੈਸ਼ਨਲ ਅਸੈਂਬਲੀ ਨੇ ਵੀ ਇਸ ਤਰ੍ਹਾਂ ਇਹਨੂੰ ਮਨਜ਼ੂਰ ਕਰ ਲਿਆ। ਇੰਜ ਹੁਕਮਰਾਨ ਜਮਾਤ ਦੀ ਰਾਹ ਦੇ ਵਿੱਚ ਜਿਹੜੀ ਆਖਰੀ ਰੁਕਾਵਟ ਮਨਜ਼ੂਰੀ ਦੀ ਸੂਰਤ ਸੀਗੀ ਉਹ ਮਨਜ਼ੂਰ ਹੋ ਗਈ ਔਰ ਰੁਕਾਵਟ ਵੀ ਦੂਰ ਹੋ ਗਈ ਔਰ ਹੁਣ 27ਵਾਂ ਬਦਲਾਅ ਹੈ ਜਿਹੜਾ ਇਹ ਬਾਕਾਇਦਾ ਪਾਕਿਸਤਾਨੀ ਕਾਨੂੰਨ ਬਣ ਗਿਆ ਹੈ, ਜਿਹਦੇ ਤਹਿਤ ਤਿੰਨੇ ਜਿਹੜੀਆਂ ਫੌਜਾਂ ਨੇ ਯਾਨੀ ਆਰਮੀ, ਨੇਵੀ, 에ਅਰ ਫੋਰਸ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਮਰਤਬੇ ਸਾਰੀ ਜ਼ਿੰਦਗੀ ਵਾਸਤੇ ਹੋਣਗੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਜਿਹੜੀ ਉਹਨਾਂ ਨੇ ਰੱਜ ਕੇ ਇਹਦੀ ਮੁਖਾਲਫਤ ਕੀਤੀ, ਇhtਜਾਜ ਕੀਤਾ ਔਰ ਉਸ ਤੋਂ ਬਾਅਦ ਨੈਸ਼ਨਲ ਅਸੈਂਬਲੀ ਦੇ ਇਸ ਇਕੱਠ ਚੋਂ ਵਾਕਆਊਟ ਕਰ ਦਿੱਤਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਭਰਾ ਨਵਾਜ਼ ਸ਼ਰੀਫ ਹੋਣੇ ਵੀ ਇਸ ਮਤੇ ਦੀ ਮਨਜ਼ੂਰੀ ਵਾਸਤੇ ਨੈਸ਼ਨਲ ਅਸੈਂਬਲੀ ਦੇ ਵਿੱਚ ਆਏ। ਜਦੋਂ ਦੀ ਇਹ ਸਰਕਾਰ ਬਣੀ ਹੈ ਇਹ ਚੌਥਾ ਮੌਕਾ ਕਿ ਉਹ ਅਸੈਂਬਲੀ ਇਕੱਠ ਦੇ ਵਿੱਚ ਆਏ, ਇਸ ਤੋਂ ਪਹਿਲਾਂ ਉਹ ਕਦੀ ਇਕੱਠਾਂ 'ਚ ਨਜ਼ਰ ਨਹੀਂ ਆਏ। ਜਦ ਕਿ ਦੂਸਰੇ ਪਾਸੇ ਆਪੋਜੀਸ਼ਨ ਲੀਡਰ ਨੇ ਆਖਿਆ ਕਿ ਹੁਣ ਦਮਾ ਦਾ ਮਸਤ ਕਲੰਦਰ ਹੋਏਗੀ, ਪੂਰੇ ਮੁਲਕ ਦੇ ਵਿੱਚ ਇhtਜਾਜੀ ਲਹਿਰ ਹੈ ਜਿਹੜੀ ਉਹ ਚਲਾਵਾਂਗੇ, ਮੁਲਕ ਦਾ ਆਇਨ ਹੈ ਜਿਹੜਾ ਉਹਦਾ ਸਤਿਆਨਾਸ਼ ਔਰ ਉਹਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਗਿਆ ਹੈ। ਖਬਰਾਂ ਦੇ ਵਿੱਚ ਦੱਸ ਜਾਈਏ ਕਿ ਇਹ ਮਤਾ ਜਦੋਂ ਨੈਸ਼ਨਲ ਅਸੈਂਬਲੀ 'ਚ ਮਨਜ਼ੂਰੀ ਵਾਸਤੇ ਪੇਸ਼ ਕੀਤਾ ਗਿਆ ਤੇ ਇਹਦੇ ਹੱਕ ਦੇ ਵਿੱਚ 234 ਵੋਟ ਆਏ, ਜਦਕਿ ਮੁਖਾਲਫਤ 'ਚ ਸਿਰਫ 4 ਵੋਟ ਆਏ। ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਔਰ ਜਿਹੜੀਆਂ ਸਰਕਾਰ ਮੁਖਾਲਫ ਧੜੇ ਦੀਆਂ ਪਾਰਟੀਆਂ ਸੀ ਉਹਨਾਂ ਵੱਲੋਂ ਵਾਕਆਊਟ ਕੀਤਾ ਗਿਆ ਔਰ ਇਦਾਂ ਪਾਕਿਸਤਾਨੀ ਕਨਸਟੀਟਿਊਸ਼ਨ ਦੇ ਬਾਰੇ 27ਵਾਂ ਬਦਲਾਅ ਜਿਹੜਾ ਉਹ ਮਨਜ਼ੂਰ ਹੋ ਕੇ ਸਿਰੇ ਚੜ ਗਿਆ।